ਕਹਿੰਦੇ ਹਾਂ ਤੁਹਾਡੇ ਸਮਾਜ ਨੂੰ ਕਹਿੰਦੇ ਦਾਣੇ ਫ੍ਰੀ ਆ, ਬਿਜਲੀ ਦੇ ਬਿੱਲ ਫ੍ਰੀ ਆ, ਬੱਸਾਂ ਦੇ ਕਿਰਾਏ ਫ੍ਰੀ ਆ, ਪੜ੍ਹਾਈਆਂ ਫ੍ਰੀ ਆ। ਪਤਾ ਨਹੀਂ ਕਹਿੰਦੀ ਤੁਸੀਂ ਕੀ ਚਾਹੁੰਦੇ ਆ। ਰੇਸਿਸ ਦੇ ਉੱਤੇ ਕਮੈਂਟ ਕੀਤੇ, ਉਹਨਾਂ ਨੂੰ ਕਾਸਟ ਤੇ ਕਮੈਂਟ ਕੀਤੇ। ਜਦੋਂ ਵੀਡੀਓ ਬਣਾਉਣ ਲੱਗੇ ਤੇ ਮੈਡਮ ਨੇ ਹੱਥ ਖੋਹ ਕੇ ਐ ਪੰਜਾ ਮਾਰ ਕੇ ਫੋਨ ਖੋਲਿਆ ਤੇ ਫੋਨ ਨੂੰ ਚੱਕ ਕੇ ਮਾਰਿਆ। ਫੋਨ ਦੀ ਵੀ ਹਾਨੀ ਹੋਈ, ਫੋਨ ਵੀ ਟੁੱਟਿਆ। ਉਹ ਜਿਹੜੇ ਗਵਰਨਮੈਂਟ ਫਾਈਨਾਂਸਡ ਕਾਲਜ ਹੁੰਦੇ ਆ ਜਾਂ ਏਡਡ ਕਾਲਜ ਹੁੰਦੇ ਆ, ਉਹਨਾਂ ਦੇ ਵਿੱਚ ਪ੍ਰਿੰਸੀਪਲ DPI ਦੁਆਰਾ ਇੱਕ ਖਾਸ ਵਿਧੀ ਰਾਹੀਂ ਚੁਣ ਕੇ ਲਾਇਆ ਜਾਂਦਾ। ਇਹ ਮੈਡਮ ਕਿਸੇ ਵੀ ਤਰ੍ਹਾਂ ਦੇ ਨਾਲ ਕ੍ਰਾਈਟੇਰੀਆ ਨੂੰ ਫੋਲੋ ਨਹੀਂ ਕਰਦੇ, ਨਾ ਇਹ ਸੀਨੀਅਰਟੀ ਦੇ ਕ੍ਰਾਈਟੇਰੀਆ ਨੂੰ ਫੋਲੋ ਕਰਦੇ, ਨਾ ਕਿਸੇ ਹੋਰ ਤਰੀਕੇ ਨਾਲ। ਇਹ ਸਿਰਫ ਮੈਨੇਜਮੈਂਟ ਦੀ ਰਹਿਮੋ ਕਰਮ ਨਾਲ ਲੱਗੇ ਹੋਏ ਆ। ਇਹ ਪਿਛਲੇ 7 ਮਹੀਨਿਆਂ ਤੋਂ ਇਦਾਂ ਹੀ ਵਿਦਿਆਰਥੀ ਵਰਗ ਦੇ ਨਾਲ ਜਿਹੜਾ ਧੱਕਾ ਆ ਉਹ ਕਰ ਰਹੇ ਆ। ਅਪ੍ਰੈਲ ਮਹੀਨੇ ਦੇ ਵਿੱਚ ਬੱਚਿਆਂ ਦੇ ਪੱਕੇ ਪੇਪਰ ਸੀ। ਇਹਨਾਂ ਨੇ ਕੀ ਕੀਤਾ, ਜਿਹੜੇ ਸ਼ਡਿਊਲ ਕਾਸਟ ਕਮਿਊਨਿਟੀ ਨਾਲ ਬਿਲੋਂਗ ਕਰਦੇ ਬੱਚੇ ਆ, 22 ਬੱਚੇ, ਉਹਨਾਂ ਨੂੰ ਪੇਪਰ ਦੇਣ ਤੋਂ ਰੋਕ ਲਿਆ। ਵਿਰੋਧ ਹੋਣ ਦੇ ਬਾਵਜੂਦ ਵੀ ਬੱਚਿਆਂ ਦਾ ਇੱਕ ਪੇਪਰ ਇਹਨਾਂ ਨੇ ਰੋਕ ਲਿਆ। ਬਾਕੀ ਫਿਰ ਪੇਪਰ ਜਿਹੜੇ ਆ DC ਸਾਹਿਬ ਦੀ ਇੰਟਰਵੈਂਸ਼ਨ ਨਾਲ ਕਰਵਾ ਦਿੱਤੇ ਗਏ ਸੀ। ਇਹਨਾਂ ਦੁਆਰਾ ਆਪਣੇ ਹੀ ਨਵੇਂ ਰੂਲ ਜਿਹੜੇ ਆ ਉਹ ਬਣਾ ਲਏ ਜਾਂਦੇ ਆ। ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਐਸੀ ਬੱਚਿਆਂ ਨੂੰ ਭਾਵੇਂ ਸਰਕਾਰ ਕਹਿ ਰਹੀ ਆ ਕਿ 1 ਵੀ ਰੁਪਇਆ ਨਹੀਂ ਲੈਣਾ, ਫੀਸ ਤੁਹਾਡੀ ਬਿਲਕੁਲ ਮਾਫ ਆ, ਪਰ ਅਸੀਂ ਬਿਨਾਂ ਫੀਸ ਲਿਆ ਤੁਹਾਡੀ ਐਡਮਿਸ਼ਨ ਨਹੀਂ ਕਰਾਂਗੇ। ਕਹਿੰਦੀ ਪਹਿਲਾਂ ਜਿਹੜੀ ਕੰਪਲੇਂਟ ਦਿੱਤੀ ਹੈ ਨਾ ਪੇਪਰ ਰੋਕਣ ਵਾਲੀ, ਉਹਨੂੰ ਵਾਪਸ ਲੈ ਕੇ ਆ। ਮੈਂ ਕਹਾਂ ਵੀ ਮੈਡਮ ਉਹ ਕੰਪਲੇਂਟ ਬਿਲਕੁਲ ਵਾਪਸ ਨਹੀਂ ਹੋਏਗੀ, ਉਹਦੇ ਉੱਤੇ ਅਸੀਂ ਜ਼ੋਰ ਲਾ ਕੇ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਅਸੀਂ RTI ਪਾਤੀ, ਸਾਡਾ ਇਹ ਗੁਨਾਹ ਹੋ ਗਿਆ। ਅਸੀਂ ਜਾਣਕਾਰੀ ਮੰਗ ਲਈ ਵੀ ਦੱਸੋ ਤੁਹਾਡੇ ਕੋਲ ਕਿੰਨੇ ਪੈਸੇ ਪਏ ਆ, ਕਿੰਨੇ ਬੱਚਿਆਂ ਨੂੰ ਮੁੜੇ ਆ। ਤੇ ਇੱਥੇ ਇੱਕ ਰਿਟਨ ਐਪਲੀਕੇਸ਼ਨ ਦੇ ਕੇ ਜਾਂਦੇ ਆ DC ਸਾਹਿਬ ਨੂੰ ਸਾਡੇ ਨਾਮ ਤੇ ਵੀ ਇਹ SC ਸਟੂਡੈਂਟ ਦੇ ਲੀਡਰ ਆ, ਵੀ ਇਹ ਸਾਨੂੰ ਇਹ ਕਹਿ ਰਹੇ ਵੀ ਜਰਨਲ ਬੱਚਿਆਂ ਦੀ ਜਿਹੜੀ ਫੀਸ ਵਧਾਈ ਆ ਉਹਨੂੰ ਵਾਪਸ ਲਓ। ਇਹ ਕਹਿ ਰਹੇ ਆ ਸਾਨੂੰ, ਉਹ ਤੋਂ ਹੋਰ ਲਿਖਿਆ ਵੀ ਇਹ ਸਾਨੂੰ ਕਹਿ ਰਹੇ ਵੀ ਤੁਹਾਡਾ ਇਨਫਰਾਸਟ੍ਰਕਚਰ ਸਹੀ ਨਹੀਂਗਾ, ਇਹਨੂੰ ਸੁਧਾਰੋ। ਇਹ ਸਾਨੂੰ ਕਹਿ ਰਹੇ ਵੀ ਤੁਹਾਡੇ ਕੋਲ ਟੀਚਰ ਘੱਟ ਹੈ, ਟੀਚਰ ਰੱਖੋ। ਇਹ ਸਾਨੂੰ ਕਹਿ ਰਹੇ ਨੌਨ ਟੀਚਿੰਗ ਸਟਾਫ ਘੱਟ ਹੈ, ਨੌਨ ਟੀਚਿੰਗ ਸਟਾਫ ਰੱਖੋ। ਇਹ ਦੱਸੋ ਯਾਰ, ਇਹ 'ਚ ਗੁਨਾਹ ਹੋ ਗਿਆ ਜੇ ਅਸੀਂ ਕਹਿਤਾ। ਉਹ ਕਹਿੰਦਾ ਵੀ ਮੇਰਾ ਦਾਦਾ ਭੇਦਭਾਵ ਕਰਦਾ ਰਿਹਾ। ਦੀਪਕ ਵਾਲੀ ਨੇ ਐਡਮਿਟ ਕੀਤਾ, ਕਹਿੰਦਾ ਮੇਰਾ ਦਾਦਾ ਭੇਦਭਾਵ ਕਰਦਾ ਰਿਹਾ, ਕਹਿੰਦਾ ਸਾਨੂੰ ਇਹਨਾਂ ਲੋਕਾਂ ਨਾਲ ਬਹਿਣ ਦੀ ਆਗਿਆ ਨਹੀਂ ਸੀਗੀ। ਬੱਚੇ ਕਹਿੰਦੇ ਵੀ ਭਾਜੀ ਕਲਾਸਾਂ ਵਿੱਚ ਵੀ ਇਹ ਪ੍ਰਚਾਰ ਹੋ ਰਿਹਾ। ਔਰ ਇੱਕ ਲੜਕੀ ਜਿਹਦੀ ਉਮਰ 17 ਸਾਲ ਸੀ, ਉਹ ਉੱਥੇ ਕਹਿ ਰਹੀ ਆ ਇੰਸਟਾਗ੍ਰਾਮ ਤੇ ਲਾਈਵ ਹੋ ਕੇ, ਕਹਿੰਦੀ ਪਤਾ ਨਹੀਂ ਕੀ ਹੈ ਇਹ SC ਵਾਲੇ। ਕਹਿੰਦੀ ਜਰਨਲ ਵਾਲਿਆਂ ਦੇ ਕੋਲੋਂ ਫੀਸਾਂ ਲੈ ਕੇ SC ਵਾਲਿਆਂ ਨੂੰ ਸਕੋਲਰਸ਼ਿਪਾਂ ਦੇ ਰਹੇ। ਉਹਦੇ ਮਨ 'ਚ ਵਹਿਮ ਭਰਿਆ ਜਾ ਰਿਹਾ। ਗੱਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਕਰਾਂਗੇ, ਜਿੱਥੇ ਇਸ ਸਮੇਂ ਆਫੀਸ਼ੀਏਟਿੰਗ ਪ੍ਰਿੰਸੀਪਲ ਨੇ। ਉਹਨਾਂ ਦੇ ਵੱਲੋਂ ਬੱਚਿਆਂ ਦੇ ਨਾਲ ਜਿਹੜੇ ਸ਼ਬਦ ਵਰਤੇ ਜਾਂਦੇ ਨੇ, ਉਹ ਸ਼ਬਦ ਅਜਿਹੇ ਨੇ ਕਿ ਉਹਨਾਂ ਨੂੰ ਸਿੱਧਾ ਤੁਹਾਡੇ ਸਾਹਮਣੇ ਬੋਲਿਆ ਵੀ ਨਹੀਂ ਜਾ ਸਕਦਾ। ਤਸਵੀਰ ਹੋਵੇ ਤਾਂ ਬਲਰ ਕੀਤੀ ਜਾ ਸਕਦੀ ਹੈ, ਪਰ ਕੁਝ ਸ਼ਬਦ ਹੁੰਦੇ ਨੇ ਉਹਨਾਂ ਤੇ ਬੀਪ ਲਾ ਕੇ ਗੱਲ ਨਹੀਂ ਬਣਦੀ। ਉਸੇ ਮਾਮਲੇ ਤੇ ਮੇਰੇ ਨਾਲ ਸਟੂਡੈਂਟ ਆਗੂ ਨਵਦੀਪ ਦਕੋਹਾ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਪਹਿਲਾਂ ਉਸ ਆਫੀਸ਼ੀਏਟਿੰਗ ਪ੍ਰਿੰਸੀਪਲ ਦੇ ਬਾਰੇ, ਫਿਰ ਕੀਤੇ ਗਏ ਉਹਨਾਂ ਦੇ ਵੱਲੋਂ ਕਾਰਨਾਮੇ ਬਾਰੇ। ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸਿਓ ਕਿ ਉਹ ਆਫੀਸ਼ੀਏਟਿੰਗ ਜਿਹੜੇ ਪ੍ਰਿੰਸੀਪਲ ਨੇ ਉਹ ਕਦੋਂ ਤੋਂ ਨੇ, ਕੀ ਉਹਨਾਂ ਦਾ ਨਾਮ ਹੈ ਤੇ ਕਿਹੋ ਜਿਹਾ ਉਹਨਾਂ ਦਾ ਵਰਤਾਰਾ, ਕਹਿ ਕੀ ਰਹੇ ਨੇ? ਸਭ ਤੋਂ ਪਹਿਲਾਂ ਤਾਂ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਘੱਟੋ ਘੱਟ ਸਾਡੀ ਗੱਲ ਨੂੰ ਸੁਣਨ ਲਈ ਔਰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੰਨਾ ਯਤਨ ਕੀਤਾ। ਬਹੁਤ ਧੰਨਵਾਦ ਜੀ। ਦੇਖੋ, ਇਹ ਜਿਹੜੇ ਆਫੀਸ਼ੀਏਟਿੰਗ ਪ੍ਰਿੰਸੀਪਲ ਆ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ, ਇਹਨਾਂ ਦਾ ਨਾਮ ਹੈ ਡਾਕਟਰ ਸੁਮਨ ਚੋਪੜਾ। ਇਹ ਡਾਕਟਰ ਸੁਮਨ ਚੋਪੜਾ ਪਿਛਲੇ 6-7 ਮਹੀਨਿਆਂ ਤੋਂ ਇੱਥੇ ਪ੍ਰਿੰਸੀਪਲ ਨੇ। ਔਰ ਜ਼ਿਕਰਯੋਗ ਇਹ ਆ ਵੀ ਲਾਇਲਪੁਰ ਖਾਲਸਾ ਕਾਲਜ ਏਡਡ ਕਾਲਜ ਆ, ਜਿਸ ਨੂੰ ਕਿ 90% ਜਿਹੜਾ ਫਾਈਨਾਂਸ ਆ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਆ। ਉਹ ਜਿਹੜੇ ਗਵਰਨਮੈਂਟ ਫਾਈਨਾਂਸਡ ਕਾਲਜ ਹੁੰਦੇ ਆ ਜਾਂ ਏਡਡ ਕਾਲਜ ਹੁੰਦੇ ਆ, ਉਹਨਾਂ ਦੇ ਵਿੱਚ ਪ੍ਰਿੰਸੀਪਲ DPI ਦੁਆਰਾ ਇੱਕ ਖਾਸ ਵਿਧੀ ਰਾਹੀਂ ਚੁਣ ਕੇ ਲਾਇਆ ਜਾਂਦਾ। ਇਹ ਮੈਡਮ ਕਿਸੇ ਵੀ ਤਰ੍ਹਾਂ ਦੇ ਨਾਲ ਕ੍ਰਾਈਟੇਰੀਆ ਨੂੰ ਫੋਲੋ ਨਹੀਂ ਕਰਦੇ, ਨਾ ਇਹ ਸੀਨੀਅਰਟੀ ਦੇ ਕ੍ਰਾਈਟੇਰੀਆ ਨੂੰ ਫੋਲੋ ਕਰਦੇ, ਨਾ ਕਿਸੇ ਹੋਰ ਤਰੀਕੇ ਨਾਲ। ਇਹ ਸਿਰਫ ਮੈਨੇਜਮੈਂਟ ਦੀ ਰਹਿਮੋ ਕਰਮ ਨਾਲ ਲੱਗੇ ਹੋਏ ਆ। ਔਰ ਇਹ ਪਿਛਲੇ 7 ਮਹੀਨਿਆਂ ਤੋਂ ਇੱਦਾਂ ਹੀ ਵਿਦਿਆਰਥੀ ਵਰਗ ਦੇ ਨਾਲ ਜਿਹੜਾ ਧੱਕਾ ਆ ਉਹ ਕਰ ਰਹੇ ਆ। ਔਰ ਜਿਸ ਘਟਨਾ ਦੇ ਲਈ ਅੱਜ ਤੁਸੀਂ ਆਏ ਆ ਸਾਡੀ ਗੱਲ ਸੁਣਨ ਦੇ ਲਈ, ਉਹ ਦੇਖੋ ਇਹ ਸੀਗੀ ਵੀ ਇਸ ਪ੍ਰਿੰਸੀਪਲ ਦੇ ਹੁੰਦਿਆਂ ਹੋਇਆਂ ਅਪ੍ਰੈਲ ਮਹੀਨੇ ਦੇ ਵਿੱਚ ਬੱਚਿਆਂ ਦੇ ਪੱਕੇ ਪੇਪਰ ਸੀ। ਇਹਨਾਂ ਨੇ ਕੀ ਕੀਤਾ, ਜਿਹੜੇ ਸ਼ਡਿਊਲ ਕਾਸਟ ਕਮਿਊਨਿਟੀ ਨਾਲ ਬਿਲੋਂਗ ਕਰਦੇ ਬੱਚੇ ਆ, 22 ਬੱਚੇ, ਉਹਨਾਂ ਨੂੰ ਪੇਪਰ ਦੇਣ ਤੋਂ ਰੋਕ ਲਿਆ। ਪੇਪਰ ਦੇਣ ਤੋਂ ਜਦੋਂ ਇਹਨਾਂ ਨੇ ਰੋਕਿਆ ਤੇ ਉਹਨਾਂ ਦਾ ਵਿਰੋਧ ਹੋਇਆ। ਵਿਰੋਧ ਹੋਣ ਦੇ ਬਾਵਜੂਦ ਵੀ ਬੱਚਿਆਂ ਦਾ ਇੱਕ ਪੇਪਰ ਇਹਨਾਂ ਨੇ ਰੋਕ ਲਿਆ। ਬਾਕੀ ਫਿਰ ਪੇਪਰ ਜਿਹੜੇ ਆ DC ਸਾਹਿਬ ਦੀ ਇੰਟਰਵੈਂਸ਼ਨ ਨਾਲ ਕਰਵਾ ਦਿੱਤੇ ਗਏ ਸੀ, ਪਰ ਇੱਕ 2 ਪੇਪਰ ਇਹਨਾਂ ਨੇ ਬੱਚਿਆਂ ਦੇ ਰੋਕ ਲਏ। ਉਸ ਦੀ ਜਿਹੜੀ ਇਨਕੁਆਇਰੀ ਆ ਉਹ DC ਸਾਹਿਬ ਆਪ, ਐਡੀਸ਼ਨਲ ਡਿਪਟੀ ਕਮਿਸ਼ਨਰ ਜਸਵੀਰ ਸਿੰਘ ਔਰ SDM 1 ਰਣਦੀਪ ਸਿੰਘ ਔਰ ਡਿਸਟ੍ਰਿਕਟ ਵੈਲਫੇਅਰ ਅਫਸਰ, ਉਹਨਾਂ ਦੇ ਜਿਹੜਾ ਆ ਉਹਨਾਂ ਦੇ ਅਧੀਨ ਚੱਲ ਰਹੀ ਆ। ਉਸ ਦੀ ਜਿਹੜੀ ਇਨਕੁਆਇਰੀ ਰਿਪੋਰਟ ਆ ਉਹ
4 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਕੱਲ ਪੇਸ਼ ਹੋਈ ਆ। ਇਨ ਬਿਟਵੀਨ ਕੀ ਹੁੰਦਾ ਆ, ਇਹਨਾਂ ਦੁਆਰਾ ਆਪਣੇ ਹੀ ਨਵੇਂ ਰੂਲ ਜਿਹੜੇ ਆ ਉਹ ਬਣਾ ਲਏ ਜਾਂਦੇ ਆ। ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਐਸੀ ਬੱਚਿਆਂ ਨੂੰ ਭਾਵੇਂ ਸਰਕਾਰ ਕਹਿ ਰਹੀ ਆ ਕਿ 1 ਵੀ ਰੁਪਇਆ ਨਹੀਂ ਲੈਣਾ, ਫੀਸ ਤੁਹਾਡੀ ਬਿਲਕੁਲ ਮਾਫ ਆ, ਪਰ ਅਸੀਂ ਬਿਨਾਂ ਫੀਸ ਲਿਆ ਤੁਹਾਡੀ ਐਡਮਿਸ਼ਨ ਨਹੀਂ ਕਰਾਂਗੇ। ਇਹ ਕਿਹਨੇ ਕਿਹਾ? ਇਹ ਸ਼ਬਦ ਕਿਹਦੇ? ਇਹ ਡਾਕਟਰ ਸੁਮਨ ਚੋਪੜਾ ਪ੍ਰਿੰਸੀਪਲ ਦੇ ਆ। ਅਸੀਂ ਕਹਿੰਦੀ 5400 5500 ਫੀਸ ਲਵਾਂਗੇ, ਫਿਰ ਕਰਾਂਗੇ। ਫਿਰ ਅੰਦੋਲਨ ਹੁੰਦਾ ਵਿਦਿਆਰਥੀਆਂ ਦਾ, ਠੀਕ ਹੈ, ਤਾਂ ਫਿਰ ਸਰਕਾਰ ਦੇ ਨਿਯਮਾਂ ਅੱਗੇ ਝੁਕ ਜਾਂਦੇ ਆ ਕੁਝ ਟਾਈਮ ਦੇ ਲਈ। ਇਨ ਬਿਟਵੀਨ 6 ਅਗਸਤ ਦੀ ਇਹ ਘਟਨਾ ਆ। ਉਸ ਦਿਨ ਲੈਲਪੁਰ ਖਾਲਸਾ ਕਾਲਜ ਵਿੱਚ ਤੀਆਂ ਦਾ ਤਿਉਹਾਰ ਸੀ, ਠੀਕ ਹੈ, ਤੇ ਸਾਡੀ ਇਹ ਸਮੱਸਿਆ ਵੀ ਚੱਲ ਰਹੀ ਸੀ, ਕੁਝ ਬੱਚਿਆਂ ਦੀ ਸਮੱਸਿਆ ਚੱਲ ਰਹੀ ਸੀ। ਅਸੀਂ ਗਏ, ਅਸੀਂ 5-6 ਸਾਥੀ ਸੀਗੇ, ਬਾਕੀ ਸਟੂਡੈਂਟ ਸੀ। ਮੈਂ ਇਕੱਲਾ ਜਿਹੜਾ ਪੁੱਛਣ ਲਈ ਗਿਆ, ਮੈਂ ਕਿਹਾ ਵੀ ਮੈਡਮ ਸਾਨੂੰ ਰਾਸਤੇ ਦੇ ਵਿੱਚ ਟੱਕਰ ਗਏ ਉੱਥੇ BA ਬਲੌਗ ਦੇ ਕੋਲ। ਮੈਂ ਕਿਹਾ ਮੈਡਮ ਵੀ ਸਾਡੀ ਗੱਲ ਸੁਣੋ, ਮੇਰੇ ਕੋਲ ਟਾਈਮ ਹੈ ਨਹੀਂ, ਹੱਲੇ ਟਾਈਮ ਹੈ ਨਹੀਂ, ਠੀਕ ਹੈ। ਚਲੇ ਗਏ, ਦੁਬਾਰਾ ਫੇਰ ਟੱਕਰੇ, ਫਿਰ ਕਹਿੰਦੇ ਆ, ਮੈਂ ਕਿਹਾ ਵੀ ਮੈਡਮ ਇੱਥੇ ਸਮੱਸਿਆ ਜਿਹੜੀ ਆ ਉਹ ਵੱਧਦੀ ਜਾ ਰਹੀ ਆ, ਵੀ ਤੁਸੀਂ ਇਸ ਸਮੱਸਿਆ ਦਾ ਹੱਲ ਕਰੋ, ਠੀਕ ਹੈ। ਕਹਿੰਦੀ ਪਹਿਲਾਂ ਜਿਹੜੀ ਕੰਪਲੇਂਟ ਦਿੱਤੀ ਹੈ ਨਾ ਪੇਪਰ ਰੋਕਿਆਂ ਵਾਲੀ, ਉਹਨੂੰ ਵਾਪਸ ਲੈ ਕੇ ਆ। ਮੈਂ ਕਿਹਾ ਵੀ ਮੈਡਮ ਉਹ ਕੰਪਲੇਂਟ ਬਿਲਕੁਲ ਵਾਪਸ ਨਹੀਂ ਹੋਏਗੀ, ਉਹਦੇ ਉੱਤੇ ਅਸੀਂ ਜ਼ੋਰ ਲਾ ਕੇ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਕਿਹੜੇ ਤੁਸੀਂ ਕਿੱਥੇ ਕੰਪਲੇਂਟ ਦਿੱਤੀ ਸੀ? ਕੀ ਸੀ ਉਸ ਕੰਪਲੇਂਟ ਦੇ ਵਿੱਚ? ਪਹਿਲਾਂ ਇਹ ਦੱਸਿਓ। ਜਿਹੜੀ ਪਹਿਲੀ ਕੰਪਲੇਂਟ ਸੀਗੀ ਉਹ ਪੇਪਰ ਰੋਕੇ ਵਾਲੀ ਸੀਗੀ, ਜਿਹੜੀ DC ਸਾਹਿਬ ਨੂੰ ਦਿੱਤੀ ਹੋਈ ਸੀ, ਉੱਤੇ ਇਨਕੁਆਇਰੀ ਹੋ ਚੁੱਕੀ ਹੈ, ਤੁਹਾਨੂੰ ਦੱਸਿਆ ਜਿੱਦਾਂ ਨਾ। ਉਹਦੇ ਦੱਸਿਆ ਕਿ ਉਹਦੀ ਕਮੇਟੀ ਬਣੀ ਹੋਈ, ਉਹਦੀ ਸਿੱਟ ਬਣੀ ਹੋਈ ਆ। ਉਹਦੇ ਵਿੱਚ ਕੀ ਹੁੰਦਾ ਆ, ਜਦੋਂ ਇਹਨੇ ਕਿਹਾ ਵੀ ਅਸੀਂ ਕਿ ਨਹੀਂ ਅਸੀਂ ਜ਼ੋਰ ਲਾ ਕੇ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ ਕਾਨੂੰਨ ਅਨੁਸਾਰ, ਤਾਂ ਫਿਰ ਇਹਨਾਂ ਦਾ ਆਪਾ ਜਾਨੀ ਕਿ ਜਿੱਦਾਂ ਖੋ ਗਿਆ, ਤੇ ਕਹਿੰਦੇ ਹਾਂ ਤੁਹਾਡੇ ਸਮਾਜ ਨੂੰ ਕਹਿੰਦੇ ਦਾਣੇ ਫ੍ਰੀ ਆ, ਬਿਜਲੀ ਦੇ ਬਿੱਲ ਫ੍ਰੀ ਆ, ਬੱਸਾਂ ਦੇ ਕਿਰਾਏ ਫ੍ਰੀ ਆ, ਪੜ੍ਹਾਈਆਂ ਫ੍ਰੀ ਆ, ਪਤਾ ਨਹੀਂ ਕਹਿੰਦੀ ਤੁਸੀਂ ਕੀ ਚਾਹੁੰਦੇ ਆ। ਇਸ ਪ੍ਰਿੰਸੀਪਲ ਦੇ ਬਿਆਨ ਨੇ ਬਿਲਕੁਲ ਕਹਿੰਦੀ ਅਸੀਂ ਟੈਕਸ ਦੇਣ ਨੂੰ ਰੱਖੇ ਹੋਏ ਆ, ਤੇ ਤੁਸੀਂ ਟੈਕਸ ਤੇ ਪੜੀ ਜਾਓ। ਤੇ ਅਸੀਂ ਉਦੋਂ ਉਹਨੂੰ ਰੋਕਦੇ ਆ ਤੇ ਟੋਕਦੇ ਆ, ਇੱਕ ਗੱਲ ਕਹੀ ਸੀ ਕਿ ਮੈਡਮ ਅਸੀਂ ਤੁਹਾਡੇ ਟੈਕਸ ਤੋਂ ਨਹੀਂ ਪਲਦੇ, ਬਲਕਿ ਤੁਹਾਨੂੰ, ਤੁਸੀਂ ਗਵਰਨਮੈਂਟ ਅਪਲਾਈ ਆ, ਤੁਹਾਨੂੰ ਟੈਕਸ ਸਾਰੇ ਸਮਾਜ ਦੇ ਟੈਕਸ ਤੋਂ ਮਿਲਦੀ, ਤੁਹਾਨੂੰ ਤਨਖਾਹ ਸਾਰੇ ਸਮਾਜ ਦੇ ਟੈਕਸ ਤੋਂ ਮਿਲਦੀ ਆ। ਇੰਨੀ ਗੱਲ ਕਰਦੇ ਆ ਕਿ ਮੈਨੂੰ ਕੋਈ ਨਿੱਜੀ ਕੰਮ ਪੈ ਗਿਆ, ਮੇਰੇ ਉਸ ਦਿਨ ਸਿਸਟਰ ਬਹੁਤ ਸੀਰੀਅਸ ਸੀਗੇ, ਮੈਂ ਚਲਾ ਗਿਆ ਹਸਪੀਟਲ। ਠੀਕ ਹੈ। ਕੁਝ ਸਾਥੀ ਸਾਡੇ ਉਹਨਾਂ ਨੂੰ ਟੱਕਰਦੇ ਆ, ਜਿੱਦਾਂ ਮੇਰੇ ਨਾਲ ਵਿਵਾਦ ਸੀਗਾ, ਮੇਰਾ ਗੁੱਸਾ ਕੱਢਣ ਲਈ ਉਹ ਸਾਡੇ ਸਾਥੀਆਂ ਨੂੰ ਰੋਕ ਲੈਂਦੇ ਆ। ਠੀਕ ਹੈ। ਤੇ ਕਹਿੰਦੇ ਤੁਸੀਂ ਕਿੱਦਾਂ ਆਏ ਹੋਏ ਆ ਕਾਲਜ? ਲੰਬੇ ਕਹਿੰਦੀ ਤੂੰ ਬਾਲ ਰੱਖੇ ਆ, ਇੱਕ ਸਾਥੀ ਨੂੰ ਚਿੰਨਤ ਕਰਕੇ ਕਹਿੰਦੇ ਆ। ਲੰਬੇ ਕਹਿੰਦੀ ਤੂੰ ਬਾਲ ਰੱਖੇ ਆ, ਕਾਲਾ ਪੀਲਾ ਕਹਿੰਦੀ ਤੂੰ ਸ਼ਕਲ ਕੀਤੀ ਪਈ ਆਪਣੀ, ਲਾਲ ਤੂੰ ਕਹਿੰਦੀ ਕਮੀਜ਼ ਪਾਈ ਆ, ਕੰਨਾਂ 'ਚ ਤੇਰੇ ਮੁੰਦਰਾਂ, ਤੇ ਕਹਿੰਦੀ ਆ ਗਿਆ ਤੂੰ ਸਾਡੇ ਪ੍ਰੋਗਰਾਮਾਂ ਨੂੰ ਖਰਾਬ ਕਰਨ ਲਈ। ਠੀਕ ਹੈ। ਪਤਾ ਵੀ ਆ ਕਿ ਉਹ ਵਿਅਕਤੀ ਕਿਸ ਕਮਿਊਨਿਟੀ ਨਾਲ ਬਿਲੋਂਗ ਕਰਦਾ, ਕਿਸ ਕਾਸਟ ਨਾਲ ਬਿਲੋਂਗ, ਸਭ ਜਾਣਦੀ। ਮੈਡਮ ਉਹਨਾਂ ਨੂੰ ਪੜਾਉਂਦੇ ਵੀ ਸੀ। ਉਹ ਸਟੂਡੈਂਟ ਸੀ ਉੱਥੋਂ? ਉਹ ਸਟੂਡੈਂਟ ਸੀਗਾ। ਫਿਰ ਵੀ ਇਹ ਗੱਲ ਕਹੀ, ਮਤਲਬ ਉਹਨੇ ਜਾਤੀ ਵਿਤਕਰੇ ਵਾਲਾ ਆਪਣਾ ਅੰਦੇਸ਼ਾ ਦਿਖਾਇਆ। ਜਿਹੜੀ ਚੀਜ਼ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਉਹਨੇ ਕੀਤੀ, ਤੇ ਇਹਦਾ ਵਿਰੋਧ ਜਿਹੜਾ ਆ ਉਸ ਸਮੇਂ ਸਾਰੇ ਸਟੂਡੈਂਟ ਕਾਲਜ ਦੇ ਇਕੱਠੇ ਹੋ ਗਏ, ਤੇ ਇਹਨਾਂ ਨੇ ਕੀ ਕੀਤਾ, ਵਿਦਿਆਰਥੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਉੱਥੇ ਪੁਲਿਸ ਬੁਲਾਈ, ਪੁਲਿਸ ਨੇ ਵੀ ਇੱਕ ਤਰਫਾ ਸਾਥ ਦਿੱਤਾ। ਪੁਲਿਸ ਨੇ 6 ਮੁਲਾਜ਼ਮ ਆਏ ਸੀ, 6 ਦੇ 6 ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ ਧੱਕੇ ਹੀ ਮਾਰੇ, ਬਾਹਰ ਕੱਢਿਆ। ਕਹਿੰਦੇ ਕੋਈ ਨਹੀਂ ਤੁਹਾਡੀ ਗੱਲ ਬਾਅਦ 'ਚ ਸੁਣਾਂਗੇ, ਪਹਿਲਾਂ ਤੁਸੀਂ ਕਾਲਜ ਤੋਂ ਬਾਹਰ ਹੋ ਜਾਓ। ਉਹ ਜਿਹੜੇ ਸਟੂਡੈਂਟਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਉਹ ਲੈਲਪੁਰ ਖਾਲਸਾ ਕਾਲਜ ਦੇ ਸਟੂਡੈਂਟ ਸਨ? ਬਿਲਕੁਲ, ਉਹ ਲੈਲਪੁਰ ਖਾਲਸਾ ਕਾਲਜ ਦੇ ਸਟੂਡੈਂਟ ਸੀਗੇ। ਠੀਕ ਹੈ। ਉਹਦੇ ਵਿੱਚੋਂ ਸਾਡੇ 2 ਆਗੂ ਹੀ ਸੀਗੇ ਸਿਰਫ, ਜਿਹੜੇ ਗੱਲ ਪੁੱਛਣ ਗਏ ਸੀ ਵੀ ਤੁਸੀਂ ਦੱਸੋ ਵੀ ਇਹ ਘਟਨਾ ਹੋਈ ਕਿਉਂ, ਤੁਸੀਂ ਇਹ ਗੱਲ ਕਿਉਂ ਕਹੀ ਮੈਡਮ ਜੀ। ਜਦੋਂ ਮੈਡਮ ਨੇ ਬੱਚਿਆਂ ਨੂੰ ਕਾਲੇ ਪੀਲੇ ਕਿਹਾ, ਉਹਨਾਂ ਦੇ ਰੇਸਿਸ ਦੇ ਉੱਤੇ ਕਮੈਂਟ ਕੀਤੇ, ਉਹਨਾਂ ਨੂੰ ਕਾਸਟ ਤੇ ਕਮੈਂਟ ਕੀਤੇ, ਜਦੋਂ ਵੀਡੀਓ ਬਣਾਉਣ ਲੱਗੇ ਤੇ ਮੈਡਮ ਨੇ ਹੱਥ ਖੋ ਕੇ ਪੰਜਾ ਮਾਰ ਕੇ ਫੋਨ ਖੋਲਿਆ ਤੇ ਫੋਨ ਨੂੰ ਚੱਕ ਕੇ ਮਾਰਿਆ। ਫੋਨ ਦੀ ਵੀ ਹਾਨੀ ਹੋਈ, ਫੋਨ ਵੀ ਟੁੱਟਿਆ। ਇਹ ਕੰਪਲੇਂਟ ਜਿਹੜੀ ਆ ਮਿਤੀ 7 ਅਗਸਤ ਨੂੰ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੂੰ ਦਿੱਤੀ। ਉਹਨਾਂ ਨੇ DCP ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦੇ ਅਧੀਨ ਇਹਨੂੰ ਇਨਕੁਆਇਰੀ ਨੂੰ ਚਲਾ ਦਿੱਤਾ। ਕਹਿੰਦੇ ਵੀ ਇੱਥੇ ਕਾਰਵਾਈ ਹੋਊਗੀ। ਠੀਕ ਹੈ। ਪਰ 1.5 ਮਹੀਨੇ ਬਾਅਦ ਵੀ ਹੱਲੇ ਤੱਕ ਇਹ ਕਹੀਆਂ ਦੀ ਇਨਕੁਆਇਰੀ ਰਿਪੋਰਟ ਨਹੀਂ ਆਈ। ਇਹ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ 2 ਕਾਨੂੰਨ ਜਲੰਧਰ ਦੇ ਵਿੱਚ ਲਾਗੂ ਨਹੀਂ ਕਰ ਸਕਦੇ, ਦੋਹਰੀ ਵਿਵਸਥਾ ਨਹੀਂ ਚੱਲੂਗੀ। ਇਹ ਅਮਰੀਕਾ ਨਹੀਂਗਾ, ਇੱਥੇ ਦੋਹਰੀ ਵਿਵਸਥਾ ਚੱਲੂਗੀ। ਇਹ ਇੰਡੀਆ ਆ, ਇੱਥੇ ਦੇਸ਼ ਦਾ ਸੰਵਿਧਾਨ ਇੱਕ ਆ, ਕਾਨੂੰਨ ਇੱਕ ਆ, ਇੱਕ ਲਾਗੂ ਕਰੋ। ਇੱਕ IAS ਅਫਸਰ ਪਿੱਛੇ ਜੇ ਗੁਰਪ੍ਰੀਤ ਜੀ ਤੁਹਾਡੇ ਧਿਆਨ 'ਚ ਆਇਆ ਹੋਣਾ, ਇੱਕ IAS ਅਫਸਰ ਸੀਗੇ ਬਬੀਤਾ ਕਲੇਰ ਜੀ, ਉਹਨਾਂ ਦੇ ਉੱਤੇ 4 ਘੰਟਿਆਂ ਦੇ ਵਿੱਚ ਪਰਚਾ ਦਰਜ ਕਰ ਦਿੰਦੇ ਆ 307 ਦਾ 120 ਦਾ। ਅਸੀਂ ਇਹਨਾਂ ਨੂੰ ਪੁੱਛਿਆ ਵੀ ਜੇ ਇੱਕ ਸ਼ਡਿਊਲ ਕਾਸਟ ਨੇ, ਜਦ ਕਿ ਉੱਥੇ ਇੱਕ ਗੋਲੀ ਚੱਲਦੀ ਉਹਨਾਂ ਦੀ ਗਨਮੈਨ ਦੁਆਰਾ, ਮੈਂ ਕਿਹਾ ਗਨਮੈਨ ਨੇ ਗੋਲੀ ਚਲਾਈ ਤੇ ਤੁਸੀਂ ਪਰਚਾ ਜਿਹੜਾ ਆ ਜਿਹਦੇ ਗਨਮੈਨ ਸੀ ਉਹਦੇ ਤੇ ਕਰਤਾ, ਉਹਦੇ ਹਸਬੈਂਡ ਤੇ ਵੀ ਕਰਤਾ। ਕਹਿੰਦੇ ਜੀ ਅਸੀਂ ਇਨਕੁਆਇਰੀ ਕਰ ਲਈ ਸੀ, ਅਸੀਂ ਇਨਵੈਸਟੀਗੇਸ਼ਨ ਕੀਤੀ, ਉਹਨਾਂ ਦਾ ਦੋਸਤ ਸੀ। ਤੇ ਮੈਂ ਕਿਹਾ ਜੀ ਇੱਥੇ 1.5 ਮਹੀਨੇ 'ਚ ਨਹੀਂ ਇਨਵੈਸਟੀਗੇਸ਼ਨ ਹੋਈ ਤੁਹਾਡੇ ਕੋਲ। ਫਿਰ ਪੁਲਿਸ ਦੁਆਰਾ ਇਹ ਕਿਹਾ ਜਾਂਦਾ ਸੀ ਮੈਡਮ ਤੇ 57 ਕਰ ਦਿੰਦੇ ਆ, ਪਰ ਅਸੀਂ ਸਪਸ਼ਟ ਇਹ ਕਿਹਾ ਵੀ 57 ਨਹੀਂ, ਜਿਹੜੇ ਉਹਨੇ ਕਾਸਟਿਸ ਕਮੈਂਟ ਕੀਤੇ ਆ, ਜਿਹੜਾ ਉਹਨੇ ਸਾਡੇ ਜਿਹੜੀ ਮਿਲਦੀਆਂ ਫੈਸਿਲਿਟੀਆਂ ਉਹਨਾਂ ਤੇ ਕਮੈਂਟ ਕੀਤਾ ਆ। ਹੁਣ ਤੁਸੀਂ ਦੱਸੋ ਵੀ ਜਿਹੜੇ ਦਾਣੇ ਫ੍ਰੀ ਆ ਉਹ ਇਕੱਲੇ ਸ਼ਡਿਊਲ ਕਾਸਟਾਂ ਨੂੰ ਆ
ਜਾਂ ਜਿਹੜੇ ਬਿਜਲੀ ਦੇ ਬਿੱਲ ਆ ਇਕੱਲੇ ਸ਼ਡਿਊਲ ਕਾਸਟਾਂ ਦੇ ਮਾਫ ਆ, ਜਾਂ ਜਿਹੜੇ ਬੱਸਾਂ ਦੇ ਕਿਰਾਏ ਆ ਉਹ ਇਕੱਲੇ ਸ਼ਡਿਊਲ ਕਾਸਟਾਂ ਦੀਆਂ ਔਰਤਾਂ ਦੇ ਮਾਫ ਆ, ਜਾਂ ਜਿਹੜੀਆਂ ਪੜ੍ਹਾਈਆਂ ਫ੍ਰੀ ਆ ਉਹ ਇਕੱਲੇ ਸ਼ਡਿਊਲ ਕਾਸਟਾਂ ਦੀਆਂ ਆ। ਇਹ ਮੈਡਮ ਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ। ਉਹਨੇ ਆਪਣੇ ਜਾਤੀਗਤ ਭੇਦ ਜਿਹੜੇ ਆ ਉਹ ਬਾਹਰ ਕੱਢੇ, ਦੱਸਿਆ। ਅੱਛਾ, ਇਹ ਤੁਸੀਂ ਜਾਂ ਤੁਹਾਡੇ ਕਿਸੇ ਸਾਥੀ ਨੇ ਉਹਨਾਂ ਦੇ ਲੈਕਚਰ ਅਟੈਂਡ ਕੀਤੇ ਨੇ ਮੈਡਮ ਦੇ? ਉਹ ਲੈਕਚਰ ਜਦੋਂ ਦੇ ਰਿਹਾ ਹੁੰਦਾ ਕੋਈ ਵੀ ਅਧਿਆਪਕ, ਕੋਈ ਵੀ ਲੈਕਚਰਰ, ਉਹਦੇ ਲੈਕਚਰ ਦੇਣ ਦੇ ਤਰੀਕੇ 'ਚੋਂ ਵੀ ਝਲਕ ਸਕਦੀਆਂ ਨੇ ਫਿਰ ਇਹ ਚੀਜ਼ਾਂ। ਉਹ ਕਿੰਨਾ ਕੁ ਸੈਕੂਲਰ ਹੈ, ਕਿੰਨਾ ਕੁ ਇੱਕ ਪਾਸੇ ਨੂੰ ਝੁਕਾਅ ਰੱਖਦਾ ਹੈ। ਜੇਕਰ ਉਹ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ, ਜੇ ਉਹ ਕਿਸੇ ਪ੍ਰਣਾਲੀ ਦੀ ਉਦਾਹਰਨ ਦੇਣਗੇ ਤਾਂ ਘੱਟੋ ਘੱਟ ਕੋਈ ਉਦਾਹਰਨ ਇਹੋ ਜਿਹੀ ਦੇਣਗੇ ਜਿਹੜੀ ਇਹੋ ਜਿਹੀ ਹੋਵੇ। ਉਹ ਫਿਰ ਇਹਦਾ ਮਤਲਬ ਫਿਰ ਉਹ ਜੇਕਰ ਅਧਿਆਪਕ ਇਹੋ ਜਿਹਾ ਤਾਂ ਬੱਚਿਆਂ ਦਾ ਵੀ ਮਾਨਸਿਕ ਪੱਧਰ ਉਹੋ ਜਿਹਾ ਹੀ ਕਰਨਗੇ ਫਿਰ ਉਹ ਪੜ੍ਹਾ ਕੇ। ਮੈਂ ਕਹਿੰਦਾ ਵੀ ਇਹ ਮੈਡਮ ਹਿਸਟਰੀ ਦੇ ਟੀਚਰ ਆ। ਠੀਕ ਹੈ। ਮੈਂ ਐਮਏ ਹਿਸਟਰੀ ਇਹਨਾਂ ਦੇ ਕੋਲੋਂ ਕੀਤੀ ਆ। ਠੀਕ ਹੈ। ਬੜੇ ਵਧੀਆ ਨੰਬਰਾਂ ਦੇ ਨਾਲ ਕੀਤੀ ਆ। ਇਹ ਸਾਡੇ ਅਧਿਆਪਕ ਵੀ ਰਹੇ ਆ। ਹਾਂ। ਇਹ ਜਦੋਂ ਵੀ ਇਹਨਾਂ ਨੇ ਪੜ੍ਹਾਇਆ, ਇਹਨਾਂ ਨੇ ਮਨੂ ਸਮ੍ਰਿਤੀ ਨੂੰ, ਸਾਡੇ ਨਾ ਇੱਕ ਲੈਕਚਰਰ ਨਾ ਐਂਸ਼ੀਅੰਟ ਹਿਸਟਰੀ ਦੇ ਵਿੱਚ ਮਨੂ ਸਮ੍ਰਿਤੀ ਦਾ ਵੀ ਆਉਂਦਾ ਆ ਤੇ ਵਰਣ ਵਿਵਸਥਾ ਦਾ ਵੀ ਆਉਂਦਾ ਆ। ਇਹ ਹਮੇਸ਼ਾ ਵਰਣ ਵਿਵਸਥਾ ਨੂੰ ਪ੍ਰੋਟੈਕਟ ਕਰਦੇ ਰਹੇ। ਠੀਕ ਹੈ। ਕਿਉਂਕਿ ਕਿਤਾਬਾਂ ਦੇ ਵਿੱਚ ਵੀ ਪ੍ਰੋਟੈਕਟ ਕੀਤਾ ਗਿਆ ਹੈ, ਨੋ ਡਾਊਟ। ਸਤੀਸ਼ ਚੰਦਰਾ ਦੀ ਕਿਤਾਬ ਪੜ੍ਹ ਲਈਏ ਜਾਂ ਸਤੀਸ਼ ਚੰਦਰਾ ਔਰ ਰਮੀਲਾ ਥਾਪਾ ਨੂੰ ਛੱਡ ਦਈਏ, ਬਾਕੀ ਜਿੰਨੇ ਵੀ ਬੀਡੀ ਮਹਾਜਨ ਜਾਂ ਹੋਰ ਜਿਹੜੇ ਇਤਿਹਾਸਕਾਰ ਹੈਗੇ ਆ, ਇਹਨਾਂ ਨੇ ਉਹਨੂੰ ਪ੍ਰੋਟੈਕਟ ਕੀਤਾ ਆ। ਔਰ ਮੈਡਮ ਦਾ ਬੇਸ ਇਹੀ ਹੁੰਦਾ ਸੀ ਵੀ ਕਿਸੇ ਤਰੀਕੇ ਦੇ ਨਾਲ ਮੈਂ ਇਹ ਜਿਹੜੀ ਵਿਵਸਥਾ ਆ ਉਹਨੂੰ ਪ੍ਰੋਟੈਕਟ ਕਰਾਂ। ਇਹ ਉਸ ਵਿਵਸਥਾ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਹੀ ਆਪਣਾ ਜ਼ਿਆਦਾ ਧਿਆਨ ਲਗਾਉਂਦੇ ਸੀਗੇ। ਇਹਨਾਂ ਦੇ ਜਾਤੀਗਤ ਜਿਹੜਾ ਰਵੱਈਆ ਆ ਸ਼ੁਰੂ ਤੋਂ ਹੀ ਝਲਕਦਾ ਸੀ। ਬਟ ਜਦੋਂ ਇਹ ਪ੍ਰਿੰਸੀਪਲ ਬਣਦੇ ਆ, ਇੱਕ ਚੇਅਰ ਤੇ ਬੈਠਦੇ ਆ, ਉਹ ਚੇਅਰ ਦੀ ਸਭ ਤੋਂ ਵੱਡੀ ਹੁੰਦੀ ਹੈ ਨਿਰਪੱਖਤਾ। ਵੀ ਚੇਅਰ ਤੇ ਬਹਿ ਕੇ ਨਿਰਪੱਖ ਹੋ ਜਾਓ। ਜੇ ਮੰਨ ਲਓ ਮੇਰੇ ਅੰਦਰ ਕਿਸੇ ਜਾਤੀ ਨੂੰ ਲੈ ਕੇ ਕੋਈ ਵਿਤਕਰੇ ਵਾਲਾ ਸਵਾਲ ਹੋਊਗਾ ਵੀ, ਵੈਸੇ ਤਾਂ ਹੈ ਨਹੀਂ, ਜੇ ਹੋਊਗਾ ਵੀ ਮੈਂ ਉਸ ਚੇਅਰ ਤੇ ਬਹਿ ਕੇ ਵਿਤਕਰਾ ਨਹੀਂ ਕਰੂੰਗਾ। ਨਹੀਂ ਕਰ ਸਕਦਾ। ਪ੍ਰੋਬਲਮ ਹੁੰਦੀ ਆ ਵੀ ਪੌਣੇ 10 ਕਰੋੜ ਰੁਪਈਆ 2015-16 ਤੇ 16-17 ਦਾ ਸਰਕਾਰ ਦੁਆਰਾ ਜਾਰੀ ਹੁੰਦਾ। ਇਹ ਕਾਲਜ ਪੂਰੇ ਦਾ ਪੂਰਾ ਗਟਕ ਜਾਂਦਾ, ਨਿਗਲ ਜਾਂਦਾ ਪੈਸਿਆਂ ਨੂੰ। 1 ਵੀ ਰੁਪਈਆ ਬੱਚਿਆਂ ਦੇ ਖਾਤੇ 'ਚ ਨਹੀਂ ਪਾਇਆ ਜਾਂਦਾ, ਕਿਉਂਕਿ ਉਹ ਪੈਸੇ ਬੱਚਿਆਂ ਨੂੰ ਦੇਣੇ ਹੀ। ਸਰਕਾਰ ਦੁਆਰਾ ਚਿੱਠੀ ਆਉਂਦੀ ਆ ਵੀ ਦੱਸੋ ਵਿਆਜ ਸਮੇਤ ਕਿੰਨੀ ਰਾਸ਼ੀ ਤੁਹਾਡੇ ਕੋਲ ਪਈ ਆ। ਠੀਕ ਹੈ। ਅਸੀਂ ਆਰਟੀਆਈ ਪਾਤੀ, ਸਾਡਾ ਇਹ ਗੁਨਾਹ ਹੋ ਗਿਆ। ਅਸੀਂ ਜਾਣਕਾਰੀ ਮੰਗ ਲਈ ਵੀ ਦੱਸੋ ਤੁਹਾਡੇ ਕੋਲ ਕਿੰਨੇ ਪੈਸੇ ਪਏ ਆ, ਕਿੰਨੇ ਬੱਚਿਆਂ ਨੂੰ ਮੁੜੇ ਆ। ਇਹ ਪਹਿਲਾਂ ਕਹਿੰਦੇ ਸਾਰਿਆਂ ਨੂੰ ਮੋੜ ਦਿੱਤੇ ਆ। ਉਹ ਮੈਂ ਕਿਹਾ ਮੈਂ ਵੀ 2015-16 'ਚ ਪੜ੍ਹਿਆ, ਸਾਨੂੰ ਤਾਂ ਮੁੜੇ ਨਹੀਂ। ਕਿਸੇ ਇੱਕ ਵੀ ਬੱਚੇ ਨੂੰ ਪੈਸਾ ਨਹੀਂ ਮੋੜਿਆ, ਇੱਕ ਵੀ ਬੱਚੇ ਨੂੰ ਨਹੀਂ ਮੋੜਿਆ। ਇਹ 10 ਕਰੋੜ ਰੁਪਏ ਨੂੰ ਬਚਾਉਣ ਦੇ ਲਈ ਮੈਨੇਜਮੈਂਟ ਨੇ ਕੀ ਕੀਤਾ, ਰੈਗੂਲਰ ਪ੍ਰਿੰਸੀਪਲ ਨਾਲ ਲੱਗ ਜਾਵੇ, ਕਿਤੇ ਜਵਾਬਦੇਹੀ ਨਾ ਕਰਨੀ ਪੈ ਜਾਵੇ, ਇਹਨੂੰ ਆਫੀਸ਼ੀਅਲਿੰਗ ਪ੍ਰਿੰਸੀਪਲ। ਉਹ 10 ਕਰੋੜ ਕਾਹਦਾ ਸੀ? ਸਕਾਲਰਸ਼ਿਪ ਦਾ ਸੀ। ਸਕਾਲਰਸ਼ਿਪ ਦਾ ਸੀਗਾ। ਫਿਰ ਬੱਚਿਆਂ ਤੋਂ ਵੀ ਪੈਸੇ ਲੈ ਲਏ ਤੇ ਉਹ ਵੀ ਕਰਦੇ। ਇਹੀ ਤਾਂ ਗੱਲ ਹੋਈ ਨਾ। ਮੇਨ ਮਸਲਾ ਤਾਂ ਇਹੀ ਹੋਇਆ 2015-16 'ਚ ਐਡਵਾਂਸ ਬੱਚਿਆਂ ਤੋਂ ਪੈਸੇ ਲੈ ਲਏ ਇਹਨਾਂ ਨੇ। 2015-16 ਤੇ 16-17 'ਚ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਤੋਂ ਐਡਵਾਂਸ 10-10,000 ਰੁਪਈਆ 5-5,000 ਰੁਪਈਆ ਲੈ ਲਿਆ। ਤੇ ਉਸ ਪੈਸਿਆਂ ਦਾ ਜਿਹੜਾ ਹਿਸਾਬ ਜਦੋਂ ਅਸੀਂ ਮੰਗਿਆ ਵੀ ਹੁਣ ਤਾਂ ਸਰਕਾਰ ਨੇ ਤੁਹਾਨੂੰ ਦੇਤੇ ਆ ਵੀ ਹੁਣ ਬੱਚਿਆਂ ਨੂੰ ਮੋੜੋ, ਉਹ ਮੋੜਨ ਦੀ ਬਜਾਏ ਇਹਨਾਂ ਨੇ ਇਹਨੂੰ ਆਫੀਸ਼ੀਅਲਿੰਗ ਲਾਤਾ ਵੀ ਜੇ ਰੈਗੂਲਰ ਪ੍ਰਿੰਸੀਪਲ ਲਾਵਾਂਗੇ ਸਰਕਾਰ ਦੀ ਸਹਿਮਤੀ ਨਾਲ ਲੱਗੇਗਾ। ਸਰਕਾਰ ਦੀ ਸਹਿਮਤੀ ਵਾਲਾ ਪ੍ਰਿੰਸੀਪਲ ਕੁਛ ਨਾ ਕੁਛ ਤਾਂ ਗੱਲ ਸਰਕਾਰ ਦੀ ਰੱਖੇਗਾ ਹੀ। ਇਸ ਕਰਕੇ ਇਹਨਾਂ ਨੇ ਇਹਨੂੰ ਪ੍ਰਿੰਸੀਪਲ ਲਾਇਆ ਔਰ ਮੈਡਮ ਨੇ ਆਪਣਾ ਜਾਤੀਵਾਦੀ ਰਵੱਈਆ ਜਿਹੜਾ ਆ ਉਹ ਦਿਖਾ ਦਿੱਤਾ। ਅੱਗੇ ਤਾਂ ਸਾਡੇ ਨਾਲ ਭੇਦਭਾਵ ਲਵਲੀ ਵਰਗੀਆਂ ਯੂਨੀਵਰਸਿਟੀਆਂ 'ਚ ਹੀ ਹੁੰਦਾ ਸੀਗਾ, GNA ਵਰਗੀਆਂ 'ਚ ਹੁੰਦਾ ਸੀ, ਰਿਆਤ ਬਹਾਰਾ ਵਰਗੀਆਂ 'ਚ ਹੁੰਦਾ ਸੀਗਾ। ਲਹਿਰਪੁਰ ਖਾਲਸਾ ਕਾਲਜ ਜਿਹੜਾ ਇੱਕ ਵਿਰਾਸਤੀ ਖਾਲਸਾ ਕਾਲਜ ਸੀਗਾ, ਵਿਰਾਸਤ 'ਚ ਉੱਭਰਿਆ ਹੀ 100 ਸਾਲ ਪੁਰਾਣਾ ਇਤਿਹਾਸ ਆ। ਉਸ ਇਤਿਹਾਸ ਨੂੰ ਪੂਰਾ ਤਾਰ-ਤਾਰ ਕਰ ਦਿੱਤਾ। ਇੱਕ DAV ਇੰਸਟੀਟਿਊਸ਼ਨ ਤੇ ਲਹਿਰਪੁਰ ਖਾਲਸਾ ਕਾਲਜ ਇੰਸਟੀਟਿਊਸ਼ਨ ਇੱਕ ਇਦਾਂ ਦੇ ਇੰਸਟੀਟਿਊਸ਼ਨ ਸੀ ਜਿਨ੍ਹਾਂ ਨੇ ਪਹਿਲ ਕੀਤੀ ਸੀ ਵੀ ਗਰੀਬਾਂ ਨੂੰ ਸਿੱਖਿਆ ਦੇਣੀ ਹੈ ਯਾਰ, ਔਰਤਾਂ ਨੂੰ ਸਿੱਖਿਆ ਦੇਣੀ, ਇਹਨਾਂ ਦੀ ਪਹਿਲ ਸੀਗੀ ਇਹ ਉਸ ਪਹਿਲ ਦਾ ਇਹਨਾਂ ਨੇ ਬੇੜਾ ਗਰਕ ਕਰਤਾ। ਠੀਕ ਹੈ। ਫਿਰ ਇੱਥੇ ਇੱਕ ਰਿਟਨ ਐਪਲੀਕੇਸ਼ਨ ਦੇ ਕੇ ਜਾਂਦੇ ਆ DC ਸਾਹਿਬ ਨੂੰ ਸਾਡੇ ਨਾਮ ਤੇ ਵੀ ਇਹ SC ਸਟੂਡੈਂਟ ਦੇ ਲੀਡਰ ਆ, ਵੀ ਇਹ ਸਾਨੂੰ ਇਹ ਕਹਿ ਰਹੇ ਆ ਵੀ ਜਰਨਲ ਬੱਚਿਆਂ ਦੀ ਜਿਹੜੀ ਫੀਸ ਵਧਾਈ ਹੈ ਉਹਨੂੰ ਵਾਪਸ ਲਓ। ਅੱਛਾ। ਇਹ ਕਹਿ ਰਹੇ ਆ ਸਾਨੂੰ, ਉਹ ਤੋਂ ਹੋਰ ਲਿਖਿਆ ਵੀ ਇਹ ਸਾਨੂੰ ਕਹਿ ਰਹੇ ਵੀ ਤੁਹਾਡਾ ਇਨਫਰਾਸਟ੍ਰਕਚਰ ਸਹੀ ਨਹੀਂਗਾ, ਇਹਨੂੰ ਸੁਧਾਰੋ। ਇਹ ਸਾਨੂੰ ਕਹਿ ਰਹੇ ਵੀ ਤੁਹਾਡੇ ਕੋਲ ਟੀਚਰ ਘੱਟ ਹੈ, ਟੀਚਰ ਰੱਖੋ। ਇਹ ਸਾਨੂੰ ਕਹਿ ਰਹੇ ਨੌਨ ਟੀਚਿੰਗ ਸਟਾਫ ਘੱਟ ਹੈ, ਨੌਨ ਟੀਚਿੰਗ ਸਟਾਫ ਰੱਖੋ। ਵੀ ਦੱਸੋ ਯਾਰ, ਇਹ 'ਚ ਗੁਨਾਹ ਹੋ ਗਿਆ ਜੇ ਅਸੀਂ ਕਹਿਤਾ। ਮਤਲਬ ਜੇ ਅਸੀਂ ਸ਼ਡਿਊਲ ਕਾਸਟ ਆ ਤੇ ਅਸੀਂ ਜਰਨਲ ਦੀ ਗੱਲ ਨਹੀਂ ਕਰ ਸਕਦੇ, ਕੋਈ ਟੈਗ ਥੋੜੀ ਲੱਗ ਗਿਆ ਸਾਡੇ ਉੱਤੇ। ਹਾਲਾਂਕਿ ਕਿਸੇ ਵੀ ਅਦਾਰੇ ਦੇ ਵਿੱਚ ਜਾਂ ਖਾਸ ਤੌਰ ਤੇ ਆਪਾਂ ਟੀਚਰ ਲੈਕਚਰਰ ਦੀ ਹੀ ਗੱਲ ਕਰ ਲਈਏ, ਉਹ ਸਮਾਜ ਦਾ ਸਿਰਜਕ ਹੁੰਦਾ ਹੈ। ਉਹ ਬੱਚਿਆਂ ਦੇ ਦਿਮਾਗ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੁੰਦਾ, ਉਹਨੇ ਵਿਕਾਸ ਕਰਨਾ ਹੁੰਦਾ। ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀ ਚਿਣਗ ਲਾਉਣੀ ਹੁੰਦੀ ਹੈ ਕਿ ਉਹ ਬੱਚਾ ਵਿਕਸਿਤ ਸਮਾਜ ਦੇ ਵਿੱਚ ਵਿਕਸਿਤ ਹੋ ਕੇ ਯੋਗਦਾਨ ਪਾਵੇ। ਪਰ ਇਹ ਤਾਂ ਫਿਰ ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ, ਇਹ ਤਾਂ ਚਾਹੁੰਦੇ ਵੀ ਬੰਦਾ ਦਿਮਾਗ ਤੋਂ ਸੋਚੇ ਹੀ ਨਾ, ਪੈਦਲ ਹੋ ਜਾਣ। ਮੈਂ ਤੁਹਾਨੂੰ ਇਹ ਦੱਸਦਾ ਵੀ ਇਹਦੇ ਵਿੱਚ ਸਰਕਾਰ ਦਾ ਕੀ ਅੰਦੇਸ਼ਾ ਆ, ਸਰਕਾਰ ਨੂੰ ਅਸੀਂ ਕਿਉਂ ਘੇਰਨਾ ਚਾਹੁੰਦੇ ਆ। ਇਹ ਘਟਨਾ ਤੋਂ ਪਹਿਲਾਂ ਇੱਕ ਸਰਕਾਰ ਦਾ ਆਗੂ ਸੀ ਦੀਪਕ ਬਾਲੀ, ਹਾਂਜੀ, ਆਮ ਆਦਮੀ ਪਾਰਟੀ ਦਾ।
ਉਸ ਦੀਪਕ ਬਾਲੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਸਟੇਟ ਪੱਧਰੀ ਪ੍ਰੋਗਰਾਮ 'ਚ ਡੇਵਿਡ ਕਾਲਜ ਜਲੰਧਰ ਵਿਖੇ ਡੀਸੀ ਦੀ ਹਾਜ਼ਰੀ 'ਚ, ਹਰਪਾਲ ਚੀਮੇ ਦੀ ਹਾਜ਼ਰੀ 'ਚ, ਮੈਡਮ ਕਮਿਸ਼ਨਰ ਦੀ ਹਾਜ਼ਰੀ ਦੇ ਵਿੱਚ, ਸਾਡੇ ਵੱਡੇ ਵੱਡੇ ਲੀਡਰਾਂ ਦੀ ਹਾਜ਼ਰੀ 'ਚ ਸਾਡੇ ਸਮਾਜ ਨੂੰ ਪੰਡਿਆ। ਐਡਾ ਦਾ ਗੰਦ ਬਕਿਆ, ਉਹਦੇ ਲੀਡਰ ਤਾਂ ਡੁੱਬ ਕੇ ਮਰ ਜਾਣ। ਮੈਂ ਕਹਿੰਦਾ ਜਿਹੜੇ ਉੱਥੇ ਸੀਗੇ ਇਹ ਤਾਂ ਡੁੱਬ ਕੇ ਹੀ ਮਰ ਜਾਣ ਵੀ ਜਿਨ੍ਹਾਂ ਨੇ ਇੰਨੀ ਗੱਲ ਸੁਣ ਲਈ। ਉਹ ਕਹਿੰਦਾ ਵੀ ਮੇਰਾ ਦਾਦਾ ਭੇਦਭਾਵ ਕਰਦਾ ਰਿਹਾ। ਦੀਪਕ ਬਾਲੀ ਨੇ ਐਡਮਿਟ ਕੀਤਾ, ਕਹਿੰਦਾ ਮੇਰਾ ਦਾਦਾ ਭੇਦਭਾਵ ਕਰਦਾ ਰਿਹਾ। ਕਹਿੰਦਾ ਸਾਨੂੰ ਇਹਨਾਂ ਲੋਕਾਂ ਨਾਲ ਬਹਿਣ ਦੀ ਆਗਿਆ ਨਹੀਂ ਸੀਗੀ, ਅਸੀਂ ਇਹਨਾਂ ਨੂੰ ਸਮਾਨ ਐ ਸੁੱਟ ਦਿੰਦੇ ਨਹੀਂ। ਕਹਿੰਦਾ ਤੁਹਾਡੀ ਦੁਕਾਨ ਸੀ, ਅਸੀਂ ਸਮਾਨ ਦੂਰੋਂ ਸੁੱਟਦੇ ਸੀ ਇਹਨਾਂ ਦੇ ਕੋਲੋਂ, ਇਹ ਸਾਨੂੰ ਦੂਰੋਂ ਰੁਪਈਆ ਇੱਧਰ ਨੂੰ ਮਾਰਦੇ ਸੀ, ਅਸੀਂ ਦੂਰੋਂ ਸਮਾਨ ਸੁੱਟਦੇ ਸੀ ਇਹਨਾਂ ਦਾ। ਤੇ ਇਹਨਾਂ ਦੀ ਕਹਿੰਦਾ ਵੀ ਜਿਹੜੀ ਸਾਡੇ ਘਰ 'ਚ ਕੰਮ ਕਰਨ ਆਉਂਦੀ ਸੀ ਉਹਦੇ ਤੇ ਵਿੱਚ 6 ਤਰ੍ਹਾਂ ਦੇ, ਉਹਦੇ ਛਾਬੇ 'ਚ 6 ਤਰ੍ਹਾਂ ਦੀਆਂ ਰੋਟੀਆਂ ਹੁੰਦੀਆਂ ਸੀ, ਔਰ 7ਵੀਂ ਤਰ੍ਹਾਂ ਦੀ ਰੋਟੀ ਕਹਿੰਦਾ ਅਸੀਂ ਦਿੰਦੇ ਸੀ ਉਹਨੂੰ। ਇਹੋ ਜਿਹੀਆਂ ਗੱਲਾਂ ਕਹਿ ਕੇ ਵੀ ਉਹ ਬੰਦਾ ਜਿਹੜਾ ਆ ਸਪਸ਼ਟੀਕਰਨ ਨਹੀਂ ਕਰਕੇ ਗਿਆ ਵੀ ਅੱਜ ਅਸੀਂ ਭੇਦਭਾਵ ਨਹੀਂ ਕਰ ਰਹੇ। ਵੀਡੀਓ ਹੀ ਗਾਇਬ ਹੋ ਗਈ ਹਰੇਕ ਪਾਸੇ। ਬਸ ਇਹਦਾ ਮਤਲਬ ਮੀਡੀਆ ਨੂੰ ਸਭ ਪਤਾ। ਦੇਖੋ ਮੀਡੀਆ ਚੈਨਲ ਵੀ ਇੰਨੇ ਸੀਗੇ ਉੱਥੇ, ਸਾਰਿਆਂ ਦੇ ਵੀਡੀਓ ਗਾਇਬ ਕਰਾਏਗੀ। ਕਿਉਂ? ਕਿਉਂਕਿ ਉਹ ਕੇਜਰੀਵਾਲ ਦਾ ਖਾਸ ਸੀ। ਇਸ ਦਾ ਮਤਲਬ ਇਹ ਆ ਵੀ ਸਰਕਾਰ ਦਾ ਇੱਕ ਅੰਦੇਸ਼ਾ ਆ ਵੀ ਸ਼ਡਿਊਲ ਕਾਸਟਾਂ ਦੇ ਪ੍ਰਤੀ ਨਫ਼ਰਤ ਦਾ ਮਾਹੌਲ ਪੈਦਾ ਕਰੋ। ਠੀਕ ਆ ਵੀ ਇਹਨਾਂ ਨੂੰ ਇੱਕ ਤਰਫਾ ਕਰਕੇ ਤੇ ਬਾਕੀ ਕਮਿਊਨਿਟੀ ਨੂੰ ਨਾਲ ਲਿਆ ਜਾਵੇ। ਇੱਕ ਪਾਸੇ ਤਾਂ ਪ੍ਰਵਾਸੀਆਂ ਦਾ ਰੌਲਾ ਚੱਲ ਰਿਹਾ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ, ਹੈਨਾ, ਕਿ ਉਹ ਕ੍ਰਾਈਮ ਕਰਦੇ ਨੇ, ਉਹ ਸਾਡੇ ਰੋਜ਼ਗਾਰ ਤੇ ਲੱਤ ਮਾਰ ਰਹੇ ਨੇ। ਦੂਜੇ ਪਾਸੇ ਪੰਜਾਬ 'ਚ ਪੰਜਾਬੀ, ਮੈਂ ਤਾਂ ਇਹੀ ਕਹੂੰਗਾ, ਮੈਂ ਕਿਸੇ ਤਰ੍ਹਾਂ ਦੇ ਪਾੜੇ ਦੀ ਗੱਲ ਨਹੀਂ ਕਰਦਾ ਵੀ ਐਸਸੀ ਵਰਸਸ ਜਨਰਲ ਹੋ ਗਿਆ ਜਾਂ ਕੋਈ ਹੋਰ ਹੋ ਗਿਆ, ਹੈਨਾ, ਬੇਸ਼ੱਕ ਇਹ ਕਰਦੇ ਹੋਣਗੇ, ਪਰ ਫਿਰ ਆਪਾਂ ਦੇਖੀਏ ਕਿ ਸਮਾਜ ਜਾ ਕਿੱਧਰ ਨੂੰ ਰਿਹਾ। ਇੰਨੇ ਤਰ੍ਹਾਂ ਦੇ ਕਹਿ ਲਈਏ ਵੀ ਪਾੜੇ ਨੇ, ਇੰਨੇ ਤਰ੍ਹਾਂ ਦੇ ਬਖਰੇਵੇਂ ਨੇ। ਇੱਕ ਵਿਅਕਤੀ ਕਿਸੇ ਦੇ ਲਈ ਤਾਂ ਸ਼ਹੀਦ ਹੈ, ਕਿਸੇ ਦੇ ਲਈ ਉਹ ਸਭ ਤੋਂ ਵੱਡਾ ਕ੍ਰਿਮੀਨਲ ਹੈ। ਇੱਕ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਦੂਜੇ ਪਾਸੇ ਜਿਸ ਨੂੰ ਉਹਨੇ ਕਤਲ ਕੀਤਾ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਐਦਾਂ ਤਾਂ ਫਾਲਟ ਲਾਈਨ ਬਹੁਤ ਸਾਰੀਆਂ ਨੇ, ਆਪਾਂ ਜਿੰਨੀਆਂ ਤੇ ਗੱਲ ਕਰ ਲਈਏ ਥੋੜ੍ਹੀ ਹੈ। ਫਿਰ ਆਪਾਂ ਹੱਲ ਕਿੱਦਾਂ ਕਰੀਏ? ਸਮਾਜ ਨੂੰ ਤਾਂ ਵਿਕਸਿਤ ਹੋਣਾ ਚਾਹੀਦਾ। ਸਾਡੇ ਇਸ ਸਮੇਂ ਆਪਾਂ ਇੱਥੇ ਖੜ ਕੇ ਸਾਇੰਸ ਦੀਆਂ ਗੱਲਾਂ ਕਰਦੇ ਹੁੰਦੇ, ਆਪਾਂ ਇਸ ਸਮੇਂ ਇੱਥੇ ਖੜ ਕੇ ਪੰਜਾਬ ਦੀਆਂ ਕਿਸੇ ਹੋਰ ਡਿਵੈਲਪਮੈਂਟ ਦੇ ਲਈ ਗੱਲ ਕਰ ਰਹੇ ਹੁੰਦੇ, ਆਪਾਂ ਇਸ ਸਮੇਂ ਕੋਈ ਚੰਗੀ ਗੱਲ ਡਿਸਕਸ ਕਰ ਰਹੇ ਹੁੰਦੇ। ਪਰ ਅਸੀਂ ਆਹ ਤਰਾਸਦੀਆਂ ਹੀ ਕਦੋਂ ਤੱਕ ਡਿਸਕਸ ਕਰੀ ਜਾਵਾਂਗੇ? ਫਿਰ ਤੁਸੀਂ ਐਜ਼ ਏ ਸਟੂਡੈਂਟ ਲੀਡਰ ਹੋ, ਕਿੱਥੇ ਪਿਆ ਫਿਰ ਵਿਕਾਸ ਸਾਡਾ ਜੇ ਅਸੀਂ ਆਹ ਹੀ ਗੱਲਾਂ 'ਚ ਉਲਝੇ ਰਹਿਣਾ ਵੀ ਫਲਾਣੇ ਨੇ ਮੇਰੇ ਖਿਲਾਫ ਗਲਤ ਸ਼ਬਦ ਵਰਤ ਲਏ, ਫਲਾਣੇ ਨੇ ਮੇਰੀ ਜਾਤੀ ਨੂੰ ਟਾਰਗੇਟ ਕੀਤਾ, ਫਲਾਣੇ ਨੇ ਐਂ ਕੀਤਾ, ਉਹਨਾਂ ਨੇ ਫੀਸ ਰੋਕ ਲਈ, ਆਹ ਚੀਜ਼ਾਂ ਕਰ ਲਈਆਂ। ਕਦੋਂ ਤੱਕ, ਕਿੰਨਾ ਚਿਰ ਆਪਾਂ ਇਹਨਾਂ ਫਾਲਟ ਲਾਈਨਾਂ 'ਚ ਉਲਝੇ ਰਹਾਂਗੇ? ਦਰਅਸਲ ਜਦੋਂ ਇਹ ਗੱਲ ਫੈਲੀ, ਅਸੀਂ ਜਦੋਂ ਵੀਡੀਓਜ਼ ਪਾਈਆਂ ਤੇ ਸਾਨੂੰ ਇਹ ਪਤਾ ਲੱਗਿਆ, ਫਿਰ ਬੱਚਿਆਂ ਤੋਂ ਜਦੋਂ ਅਸੀਂ ਫੀਡਬੈਕ ਲਈ, ਬੱਚੇ ਕਹਿੰਦੇ ਵੀ ਭਾਜੀ ਕਲਾਸਾਂ ਵਿੱਚ ਵੀ ਇਹ ਪ੍ਰਚਾਰ ਹੋ ਰਿਹਾ। ਔਰ ਇੱਕ ਲੜਕੀ ਜਿਹਦੀ ਉਮਰ 17 ਸਾਲ ਸੀ, ਉਹ ਉੱਥੇ ਕਹਿ ਰਹੀ ਆ ਇੰਸਟਾਗ੍ਰਾਮ ਤੇ ਲਾਈਵ ਹੋ ਕੇ, ਕਹਿੰਦੀ ਪਤਾ ਨਹੀਂ ਕੀ ਹੈ ਇਹ ਐਸਸੀ ਵਾਲੇ, ਕਹਿੰਦੀ ਜਰਨਲ ਵਾਲਿਆਂ ਦੇ ਕੋਲੋਂ ਫੀਸਾਂ ਲੈ ਕੇ ਐਸਸੀ ਵਾਲਿਆਂ ਨੂੰ ਸਕਾਲਰਸ਼ਿਪਾਂ ਦੇ ਰਹੇ। ਉਹਦੇ ਮਨ 'ਚ ਵਹਿਮ ਭਰਿਆ ਜਾ ਰਿਹਾ। ਮੈਂ ਉਹਨੂੰ ਵੀ ਕਲੀਅਰ ਕਰ ਦਵਾਂ ਵੀ ਇਹ ਕਿਸੇ ਦੀ ਸਕਾਲਰਸ਼ਿਪ ਕੋਈ ਨਹੀਂ ਲੈ ਰਿਹਾ। ਅੱਛਾ, ਇਹਦਾ ਮਤਲਬ ਫਿਰ ਜੇ ਉਹ ਟੀਚਰ ਨੇ, ਉਹ ਟੀਚਰਾਂ ਦਾ ਜਿਹੜਾ ਵਿਚਾਰ ਹੈ ਉਹ ਬੱਚਿਆਂ ਦੇ ਵਿੱਚ ਵੀ ਜਾ ਰਿਹਾ ਹੈ ਐਜੂਕੇਸ਼ਨ ਦੇ? ਬਿਲਕੁਲ, ਉਹ ਬੱਚਿਆਂ ਦੇ ਵਿੱਚ ਭਰ ਰਹੇ ਆ। ਤੁਸੀਂ ਇਹ ਦੇਖੋ, ਇਹ ਟੀਚਰ ਦੀ ਤਾਂ ਵੀਡੀਓ ਬਣਨੀ ਸੀਗੀ, ਉਹ ਕੁੜੀ ਦੀ ਤਾਂ ਬਣ ਗਈ ਆ। ਹੁਣ 17 ਸਾਲ ਦੀ ਬੱਚੀ ਦੇ ਉੱਤੇ ਅਸੀਂ ਕਿਹੜਾ ਪਰਚਾ ਕਰਾ ਦਈਏ? ਕੀ ਕਰਾ ਦਈਏ? ਉਹਦੀ ਜ਼ਿੰਦਗੀ ਖਰਾਬ ਕਰ ਦਈਏ? ਸਾਨੂੰ ਪਤਾ ਆ ਵੀ ਉਸ ਬੱਚੀ ਦਾ ਕੋਈ ਦੋਸ਼ ਨਹੀਂ, ਦੋਸ਼ ਇਹੋ ਜਿਹੇ ਟੀਚਰਾਂ ਦਾ ਆ ਜਿਹੜੇ ਉਹਨੂੰ ਬੱਚੇ ਨੂੰ ਗਲਤ ਰਾਹ ਤੇ ਪਾ ਰਹੇ ਆ। ਬੱਚੇ ਨੂੰ ਸਾਇੰਟੀਫਿਕ ਤਰੀਕੇ ਨਾਲ ਸਮਝਾਉਣ ਦੀ ਬਜਾਏ ਉਹ ਪੁਰਾਣੀਆਂ ਕੁਰੀਤੀਆਂ ਵੱਲ ਨੂੰ ਤੋਰਨਾ। ਠੀਕ ਹੈ, ਜੇ ਉਹੀ ਵਿਵਸਥਾ ਮਨੁਸਮ੍ਰਿਤੀ ਦੀ ਲਾਗੂ ਹੋ ਗਈ, ਨਾ ਤਾਂ ਇਹ ਡਾਕਟਰ ਸੁਮਨ ਚੋਪੜਾ ਪ੍ਰਿੰਸੀਪਲ ਬਣ ਸਕਦੀ, ਨਾ ਇਹ ਸੌਦੇ ਤੇ ਬਹਿ ਸਕਦੀ, ਤੇ ਜਿਹੜਾ ਕੂਰ ਪ੍ਰਚਾਰ ਅੱਜ ਇਹ ਕਰ ਰਹੀ ਹੈ ਇਹ ਵੀ ਨਾ ਕਰ ਸਕਦੀ। ਉਹ 'ਚ ਤਾਂ ਸਿੱਧਾ ਹੀ ਫਿਰ ਕਹਿ ਲਈਏ ਬੀਬੀਆਂ ਨੂੰ ਤਾਂ ਕੋਈ ਹੱਕ ਹੀ ਨਹੀਂ ਹੈਗਾ ਨਾ, ਪੈਰ ਦੀ ਜੁੱਤੀ ਹੈ ਉੱਤੇ। ਫਿਰ ਤਾਂ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਸ ਦਾ ਵਤਾੜਨ ਕੇ ਅਧਿਕਾਰੀ। ਠੀਕ ਹੈ, ਫਿਰ ਉਹ ਸੀ ਉਹੀ ਵਿਚਾਰ ਪੜ੍ਹ ਕੇ ਅੱਜ ਉਹ ਮੈਡਮ ਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਵੀ ਮੈਂ ਕਿੱਧਰਲੇ ਪਾਸੇ ਬੱਚਿਆਂ ਨੂੰ ਤੋਰ ਰਹੀ ਹਾਂ। ਠੀਕ ਹੈ ਜੀ।